ਇੱਕ ਉਹ ਬਟਨ ਦੱਬੋ ਨਾ, ਹੋਟਲ ਦਾ ਆਂਦਾ ਸਟਾਫ ਆਂਦਾ। ਅੱਛਾ, ਹਾਂ। ਫਿਰ ਕੀ ਕਰੇ? ਉਹ ਟਰਾਲੀ ਹੁੰਦੀ ਆ, ਟਰਾਲੀ ਟੀਵੀ 'ਚ ਦੇਖਿਆ ਕਈ ਵਾਰੀ, ਹੂੰ। ਉਹ 'ਚ ਚਾਹ ਧਰੀ ਹੁੰਦੀ ਅੱਛਾ। ਤੇ ਸੁਬਹ ਉਹ ਕੱਪੜੇ ਕੁਪੜੇ ਸਾਨੂੰ ਉਹ ਸਿੱਧੇ ਕਰਕੇ ਦੇਣਗੇ। ਇਹਨੂੰ ਰਾਤੀ ਦੱਸਦਾ ਵੀ 16000 ਇੱਕ ਕਮਰੇ ਦਾ। ਇਹ ਰਾਤ ਦਾ ਦੁਆਲੇ ਹੋਇਆ ਹੈ, ਕਦੀ ਕੁਝ ਕਰਦਾ 16000 ਨਹੀਂ ਦੇਣਾ। ਹਾਂਜੀ ਹਾਂਜੀ ਪ੍ਰਾਹੁਣੇ ਯਾਰ ਹੋਰ ਵੀ ਸੀ ਆਪਣੇ, ਪੁਰਾਣੇ ਸੁੱਤੇ ਰਹਿੰਦੇ। ਮੈਨੂੰ ਕਾਹਨੂੰ ਉਠਾਇਆ ਤੂੰ ਨਾ ਉੱਠ ਕੇ ਚੜਾਇਆ ਉਹ ਕਿੱਥੇ ਚੜਾਵਾਂ ਤੇ? ਨਾਰੀ ਮੈਂ ਚੜਾ ਦੇ। ਮੈਂ ਕਿਉਂ ਉਹ ਕਿਉਂ ਪ੍ਰਾਹੁਣਾ ਆਇਆ, ਤੂੰ ਉਹਨਾਂ ਲੈਲਪੁਰ ਨਾਲ ਮਿਲਣ ਆਇਆ, ਤੈਨੂੰ ਐਡੀ ਦੂਰੋਂ? ਨਹੀਂ ਪ੍ਰਾਹੁਣਾ ਸਾਹਿਬ ਆਇਆ ਤੇ ਮਿਲਦੇ ਨਾ। ਮੈਂ ਕਿਹਾ ਬਾਪੂ ਜੀ ਉਹ ਮੁਸਲਮਾਨ ਤੁਹਾਡੇ ਅੱਖੇ ਲੱਗ ਜਾਂਦਾ ਸੀ, ਕਿਤੇ ਹੱਦ ਕਰਦਾ। ਉਹ ਮੇਰੀ ਮਾਂ ਦਾ ਤੀਜਾ ਪੁੱਤਰ ਸੀ। ਵਾਹ ਵਾਹ ਵਾਹ, ਇਦਾਂ ਹੀ ਸੁਣਦੇ। ਆਂਦੇ ਸਾਨੂੰ ਮੱਖਣ ਮਿਲੇ ਨਾ ਮਿਲੇ, ਹੂੰ। ਨਵਾਬ ਵਾਸਤੇ ਮੇਰੀ ਮਾਂ ਨੇ ਪਹਿਲਾਂ ਰੱਖਿਆ ਹੁੰਦਾ ਸੀ ਵੀ ਇਹ ਨਵਾਬ ਨੇ ਆਉਣਾ ਤੇ ਉਹਦੀ ਰੋਟੀ ਨਾਲ ਮੱਖਣ ਖਾਣਾ ਹੀ ਖਾਣਾ। ਤੂੰ ਉਹਨੂੰ ਮੁਸਲਮਾਨ ਦੱਸਦਾ? ਉਦੋਂ ਤਾਂ ਅਸੀਂ ਵੀ ਸਿੱਖ ਨਹੀਂ ਸੀ ਹੁੰਦੇ। ਹਾਏ ਹਾਏ ਹਾਏ, ਉਦੋਂ ਅਸੀਂ ਵੀ ਸਿੱਖਣੇ ਸੀ ਹੁੰਦੇ। ਉਦੋਂ ਕੋਈ ਕੁਝ ਵੀ ਨਹੀਂ ਸੀ ਹੁੰਦਾ, ਉਦੋਂ ਬੰਦੇ ਹੁੰਦੇ ਸੀ। ਉਦੋਂ ਬੰਦੇ ਹੁੰਦੇ ਸੀ। ਕੀ ਬਾਤ, ਕੀ ਬਾਤ। ਮੈਂ ਬੜੀ ਦੇਰ ਤੋਂ ਹੁੰਦੀ ਸੀ, ਲੇਕਿਨ ਮੈਂ ਮਿਲਿਆ ਨਹੀਂ ਸੀ ਕਿਉਂਕਿ ਟਾਈਮ ਤੋਂ ਮਿਲਦਾ ਨਾ ਹੁੰਦਾ। ਹਾਂ ਕਦੀ ਉਹ ਨਿਕਲ ਗਿਆ, ਕਦੀ ਉਹ ਨਿਕਲ ਗਿਆ। ਬਿਲਕੁਲ। ਤੁਹਾਡੀ ਮੁਹੱਬਤ ਦਾ ਸ਼ੁਕਰੀਆ, ਤੁਸੀਂ ਇੰਨਾ ਸਫ਼ਰ ਕਰਕੇ ਆਏ। ਇਹ ਹੁਣ ਤੁਸੀਂ ਸਾਡੇ ਕੋਲ ਸੁਲਤਾਨ ਫਾਰਮ ਦੇ ਵਿੱਚ ਤੇ ਸਾਡੇ ਮੰਡੀ ਦੇ ਵਿੱਚ ਕਦੋਂ ਦੌਰਾ ਕਰਨ ਆਉਣਾ? ਜਲਦ ਇਨਸ਼ਾਅੱਲਾ, ਰੱਬ ਨੇ ਚਾਹੇ ਬਹੁਤ ਜਲਦ ਇਨਸ਼ਾਅੱਲਾ ਤਾਲਾ। ਤੇ ਮੇਰੀ ਦਿਲੀ ਖੁਆਇਸ਼ ਹੈ ਆਪਾਂ ਇੱਕ ਪਲੇਟਫਾਰਮ ਤੇ ਉੱਥੇ ਮੇਰੇ ਬਾਗ 'ਚ ਇਕੱਠੇ ਹੋਈਏ, ਇੱਕ ਫਰੇਮ ਦੇ ਵਿੱਚ ਆਈਏ, ਉੱਥੇ ਸਾਰੇ ਲੈਂਦੇ ਪੰਜਾਬ ਦੇ ਚੜ੍ਹਦੇ ਸੂਰਜ। ਹਾਂਜੀ, अस्सलाम वालेकुम सारे दोस्तों ਨੂੰ ਮੈਂ ਨਾਸਰ ਢਿੱਲੋਂ। ਤੁਸੀਂ ਜੁੜੇ ਹੋ ਸਾਡੇ ਵਲੌਗਸ ਤੇ ਪੰਜਾਬੀ ਲਹਿਰ ਚੈਨਲ ਤੇ। ਲਾਹੌਰ ਆ ਅਸੀਂ ਤੇ ਸਵੇਰੇ ਦਾ ਟਾਈਮ ਹੈ। ਸਵੇਰੇ ਦਾ ਟਾਈਮ ਤੇ ਨਹੀਂ, ਅੰਜਮ ਹੁਣੀ ਇੱਕ ਵਾਰੀ ਉੱਠ ਕੇ ਫੇਰ ਸੌਂ ਗਏ ਤੇ ਮੈਂ ਉਹਨੂੰ ਫਟਾਫਟ ਠਾਵਾਂ ਤੇ ਫਿਰ ਆਪਾਂ ਅੱਜ ਲਾਣਾ ਲਾਹੌਰ। ਸਵਾ ਸਾਰੇ ਦੋਸਤਾਂ ਨੂੰ ਮਿਲਣਾ ਜਿਹੜੇ ਪੰਜਾਬੀ ਕਾਨਫਰੰਸ ਲਈ ਆਏ। ਤਾਂ ਭਾਈ ਸਾਹਿਬ ਆਏ ਸਾਡੇ ਨਾਲ ਯੂਕੇ ਤੋਂ, ਤੇ ਇਹ ਵੀ ਇਹਨਾਂ ਵੀ ਸਾਨੂੰ ਸਾਡੀ ਕੰਪਨੀ ਜਿਹੜੀ ਹੈ ਜੁਆਇਨ ਕਰ ਲਈ ਹੈ ਜੀ। ਹਾਂਜੀ ਬਿਲਕੁਲ ਜੀ। ਤੇ ਕੰਪਨੀਆਂ ਵਾਹਵਾ ਦਿਨਾਂ ਤੋਂ ਘੁੰਮ ਰਹੇ ਆਪਾਂ। ਗੈਸਟ ਆਏ ਨੇ ਅਮਰੀਕਾ, ਕੈਨੇਡਾ ਤੋਂ, ਕੁਛ ਇੰਡੀਆ ਤੋਂ, ਪੰਜਾਬੀ ਕਾਨਫਰੰਸ 'ਚ ਆਏ ਨੇ। ਉਹ ਵੀ ਤੁਹਾਨੂੰ ਕੱਲ ਅਸੀਂ ਆਪਣੇ ਵਲੌਗ 'ਚ ਵਿਖਾਇਆ। ਸੋ ਅੱਗੇ ਵਧਦੇ ਅੱਜ ਦੇ ਵਲੌਗ ਦੇ ਵਿੱਚ ਬਹੁਤ ਲਾਹੌਰ ਦੀਆਂ ਕੁਛ ਜਗ੍ਹਾ ਤੇ ਜਾਣਾ, ਬਾਰਡਰ ਤੇ ਜਾਣਾ, ਪੰਜਾਬੀ ਕਾਨਫਰੰਸ 'ਚ ਜਾਣਾ, ਵਾਹਵਾ ਕੁਛ ਤੁਹਾਨੂੰ ਅੱਜ ਦੇ ਵਲੌਗ 'ਚ ਵੇਖਣ ਨੂੰ ਮਿਲੇਗਾ। ਸੋ ਚੱਲਦੇ ਹਾਂ, ਵੇਖਦੇ ਹਾਂ ਅੱਜ ਦਾ ਤੁਹਾਡੇ ਨਾਲ ਵਲੌਗ। ਪਹਿਲਾਂ ਅਸੀਂ ਤਾਂ ਬਣਾਉਣੇ, ਫਿਰ ਵੇਖਾਂਗੇ ਵੀ। ਹਾਂ, ਕਿੱਥੇ ਸੁੱਤਾ ਅੱਜ? ਅੱਜ ਹੋਟਲਾਂ 'ਚ ਸੁੱਤੇ ਆ, ਵੱਡੇ ਹੋਟਲਾਂ। ਚਿੱਟੇ ਲੀੜੇ। ਵਾਹ ਵਾਹ ਵਾਹ। ਅਲੀ ਥੱਲੇ ਜਾ ਕੇ ਨਾਸ਼ਤਾ, ਬ੍ਰੇਕਫਾਸਟ, ਫਾਸਟ। ਅੱਛਾ ਜੀ। ਓਹੋ ਛੱਡ ਗੱਲਾਂ ਦੇ। ਉਹਦਾ ਕੋਈ ਪੈਸਾ ਨਹੀਂ ਨਾ। ਤੇ ਪਾਣੀ ਤੱਤਾ। ਆਏ ਤੱਤੇ ਪਾਣੀ ਨਾ ਹੈਗਾ ਅੱਜ। ਤੱਤੇ ਪਾਣੀ ਨਾਲ ਨਹਾਵਾਂਗੇ। ਕਹਿੰਦੇ ਅਸੀਂ ਟੋਇਆ ਬਣਿਆ, ਉਹਦੇ 'ਚ ਬਾਵਾਂਗੇ। ਟੋਈ ਬਣਾ ਸ਼ੈਂਪੂ ਆ ਕੇ ਕੀ ਕਰੇਗਾ ਫਿਰ? ਉਹ ਨਹਾਵਾਂਗੇ ਉਹਦੇ 'ਚ, ਜਿਵੇਂ ਲੇਟਦੇ ਡੰਗਰ ਜਿਵੇਂ। ਨਾ ਫਿਰ ਮੈਂ ਨਹਾਉਣਾ। ਅੱਛਾ ਹਾਂ। ਨਹੀਂ ਗਾਂ ਕਿੱਥੇ ਜਾਣਾ, ਕੀ ਪ੍ਰੋਗਰਾਮ? ਅੱਜ ਤੋਂ ਬਾਅਦ ਦੱਸ ਦੇ ਤੈਨੂੰ। ਅੱਛਾ ਹਾਂ ਚਲ ਗੁੱਡ ਮਾਰਨਿੰਗ। ਲਓ ਜੀ, ਸਰਵਾ ਸਾਹਿਬ ਨੂੰ ਦਿੱਤਾ ਆਪਾਂ ਠਾ ਤੇ ਜੋ ਰਾਣਾ ਸਾਹਿਬ ਦਾ ਮੈਸੇਜ ਆ ਗਿਆ। ਹਾਂਜੀ ਹਾਂ, ਕਿਹਨੂੰ ਬੁਲਾਈਏ? ਇੱਕ ਉਹ ਬਟਨ ਦੱਬੋ ਨਾ, ਹੋਟਲ ਦਾ ਆਂਦਾ ਸਟਾਫ ਆਂਦਾ। ਅੱਛਾ, ਫਿਰ ਕੀ ਕਰੇ? ਉਹ ਟਰਾਲੀ ਹੁੰਦੀ ਆ, ਟਰਾਲੀ ਟੀਵੀ 'ਚ ਦੇਖਿਆ ਕਈ ਵਾਰੀ, ਉਹ 'ਚ ਚਾਹ ਧਰੀ ਹੁੰਦੀ ਅੱਛਾ ਤੇ ਸੁਬਹ ਉਹ ਕੱਪੜੇ ਕੁਪੜੇ ਸਾਨੂੰ ਉਹ ਸਿੱਧੇ ਕਰਕੇ ਦੇਣਗੇ। ਇਹਨੂੰ ਰਾਤੀ ਦੱਸਦਾ ਵੀ 16000 ਇੱਕ ਕਮਰੇ ਦਾ। ਇਹ ਰਾਤ ਦਾ ਦੁਆਲੇ ਹੋਇਆ ਹੈ, ਕਦੀ ਕੁਝ ਕਰਦਾ 16000 ਨਹੀਂ ਦੇਣਾ। ਹਾਂਜੀ ਹਾਂਜੀ ਪ੍ਰਾਹੁਣੇ ਯਾਰ ਹੋਰ ਵੀ ਸੀ ਆਪਣੇ, ਪੁਰਾਣੇ ਸੁੱਤੇ ਰਹਿੰਦੇ। ਮੈਨੂੰ ਕਾਹਨੂੰ ਉਠਾਇਆ ਤੂੰ ਨਾ ਉੱਠ ਕੇ। ਸਾਰੇ ਹੀ ਦੋਸਤਾਂ ਨੂੰ, ਵਿਕਾਸ, ਅੰਜਮ, ਸ਼ਮੀ, ਇੱਕ ਜਣਿਆਂ ਨੂੰ ਸਾਰੀਆਂ ਟੀਮਾਂ ਦੇ ਨਾਲ ਛੋੜਤਾ। ਅੰਜਮ ਨੂੰ ਪੰਜਾਬੀ ਕਾਨਫਰੰਸ 'ਤੇ ਛੱਡ ਆਏ, ਵਰਲਡ ਪੰਜਾਬੀ ਕਾਨਫਰੰਸ ਵਾਲੇ ਜਿੱਥੇ ਹੋ ਰਹੀ ਉੱਥੇ। ਤੇ ਮੈਂ ਇੱਕ ਹੋਰ ਸਾਡੇ ਦੋਸਤ ਸੁਰਿੰਦਰ ਸੋਹਤਾ ਸਾਹਿਬ ਆ ਰਹੇ ਸੀ USA ਤੋਂ, ਉਹਨਾਂ ਨੂੰ ਲੈਣ ਵਾਸਤੇ ਆ ਗਿਆ ਬਾਰਡਰ। ਤੇ ਉਹਨਾਂ ਨੂੰ ਰਿਸੀਵ ਕਰਕੇ ਫਿਰ ਆਪਾਂ ਉਹਨਾਂ ਨੂੰ ਜੁਆਇਨ ਕਰਦੇ ਜਾ ਕੇ ਤੇ ਅੱਜ ਦਾ ਵਲੌਗ ਜਿਹੜਾ ਕੰਟੀਨਿਊ ਕਰਾਂਗੇ। ਆਓ ਚੱਲੀਏ, ਪਹਿਲਾਂ ਆਪਾਂ ਬਾਰਡਰ ਮਹਿਮਾਨ ਲਈਏ, ਅਗਲੀਆਂ ਬਾਤਾਂ ਫਿਰ ਕਰਦੇ, ਗੱਲਾਂ ਬਾਤਾਂ ਫਿਰ ਕਰਦੇ। ਇੰਡੀਆ ਪਾਕਿਸਤਾਨ ਦਾ ਬਾਰਡਰ ਗਿਆ ਤੇ ਸੋਹਤਾ ਸਾਹਿਬ ਪਹੁੰਚ ਗਏ ਹੋਣੇ ਆ ਮੈਨੂੰ ਲੱਗਦਾ। ਮੈਂ ਫਿਰ ਅੱਜ ਲੇਟ ਹੈ ਕਿਉਂਕਿ ਮਹਿਮਾਨਾਂ ਨੂੰ ਡ੍ਰੌਪ ਕਰਦੇ ਟਾਈਮ ਲੱਗ ਗਿਆ ਸੀ ਮੈਨੂੰ। ਆ ਜਾਓ ਆਪਾਂ ਲੈਂਦੇ ਹਾਂ ਵੀ ਦੋਸਤੋ, ਸੋਹਤਾ ਸਾਹਿਬ ਪਹੁੰਚ ਗਏ ਨੇ, ਰਿਸੀਵ ਕਰ ਲਿਆ ਤੇ ਸਮਾਨ ਸਮੂਨ ਉਹਦਾ ਲਈਏ ਰਖਾ
ਅਗਲੀਆਂ ਗੱਲਾਂ ਬਾਤਾਂ ਹੁਣ ਅੱਗੇ ਜਾ ਕੇ ਹੋਣਗੀਆਂ। ਫਰੂਕ ਲੱਭਾ ਨਹੀਂ ਉਹ ਫੁੱਲ ਸਾਹਿਬ ਆਹ ਉਹਦਾ ਹੀ ਤੁਹਾਨੂੰ ਲੱਭਣ ਡੇ ਫਤਿਹ ਸਾਹਿਬ ਵੈਲਕਮ ਤੁਹਾਨੂੰ ਹੁਣ ਇੱਕ ਵਾਰੀ ਫੇਰ ਥੈਂਕ ਯੂ ਭਾਜੀ, ਬਹੁਤ ਬਹੁਤ ਤੁਹਾਡਾ। ਤੁਸੀਂ ਸਾਨੂੰ ਬੜਾ ਮਾਣ ਸਤਿਕਾਰ ਦਿੱਤਾ ਜੀ ਇੱਥੇ। ਹਾਂ ਲਾਹੌਰ ਹੁੰਦੇ ਤੁਹਾਨੂੰ ਬਿਲਕੁਲ ਜੀ, ਹੁਣ ਹੁਣ ਤਾਂ ਤੁਹਾਡੇ ਹੱਥ 'ਚ ਜਿੱਥੇ ਮਰਜ਼ੀ ਲੈ ਜਾਓ। ਠੀਕ ਹੈ ਜੀ। ਚਲੋ ਚੱਲਦੇ ਆਪਾਂ ਹੁਣ ਅੱਗੇ ਲਾਹੌਰ। ਥੋੜੇ ਜਿੱਦਣ ਆਏ ਸੀ ਉਦੋਂ ਮੈਨੂੰ ਤੁਸੀਂ ਕਿਹਾ ਸੀ ਵੀ ਪਿੰਡ ਜਾਣਾ ਮੈਂ ਤੇ ਛੇਤੀ ਤੁਰ ਪਿਆ ਹੁਣ ਕੀ ਕਰ ਰੱਖਿਆ ਨਹੀਂ ਇਹਨਾਂ ਨੇ ਪਤਾ ਰੱਖਿਆ ਬਹੁਤ ਸੇਵਾ ਕੀਤੀ ਹੈ ਅੱਛਾ ਛੁੱਟੀ ਥੋੜੀ ਸੀ ਛੁੱਟੀ ਥੋੜੀ ਚਲੋ ਅਗਲੀ ਵਾਰੀ ਦੱਸਿਓ ਫਿਰ ਜ਼ਰੂਰ ਆਇਓ ਠੀਕ ਹੈ ਜੀ ਅੱਲਾ ਦੇ ਹਵਾਲੇ ਹੋਪਫੁਲੀ ਵਧੀਆ ਲੱਗਾ ਫਿਰ ਬਹੁਤ ਵਧੀਆ ਲੱਗਾ ਕੀ ਵਿਚਾਰ ਨੇ ਇੱਥੇ ਦੀ ਪਬਲਿਕ ਬਹੁਤ ਚੰਗੀ ਆ ਪੁਲਿਸ ਜਿੰਨੀ ਪ੍ਰੋਟੋਕਾਲ ਇਹਨਾਂ ਨੇ ਦਿੱਤੀ ਸਾਨੂੰ ਮੈਨੂੰ ਲੱਗਦਾ ਨਹੀਂ ਕਿ ਹੋਰ ਕੋਈ ਕੰਟਰੀ ਦੇ ਸਕਦੀ ਅੱਛਾ ਬਹੁਤ ਪਿਆਰ ਲੱਗਾ ਮੈਂ ਲਫ਼ਜ਼ਾਂ 'ਚ ਬਿਆਨ ਨਹੀਂ ਕਰ ਸਕਦਾ ਤੈਨੂੰ ਕਿਵੇਂ ਲੱਗਾ ਵੀ ਨਿੱਕਿਆ ਕਿਵੇਂ ਲੱਗਿਆ ਜੀ ਵਧੀਆ ਲੱਗਾ ਜਾਣ ਦਾ ਨਾਂ ਨਹੀਂ ਲੈ ਰਿਹਾ ਕਹਿੰਦਾ ਇੱਥੇ ਰਹਿਣਾ ਹਾਂ ਇੱਥੇ ਕਹਿੰਦਾ ਕੈਨੇਡਾ ਨਹੀਂ ਜਾਣਾ ਇੱਥੇ ਰਹਿਣਾ ਕਹਿੰਦਾ ਕੈਨੇਡਾ ਨਹੀਂ ਜਾਣਾ ਇੱਥੇ ਰਹਿਣਾ ਰੱਖ ਲਈਏ ਤੈਨੂੰ ਫਿਰ ਇਹ ਰੱਖ ਲਓ ਠੀਕ ਹੈ ਭਾਈ ਥੈਂਕ ਯੂ ਓਕੇ ਜੀ ਰੱਬ ਰੱਖ ਨਾ ਜੀ ਸਰੋਇਆ ਸਾਹਿਬ ਪਹੁੰਚ ਗਿਆ ਵੱਡੇ ਹੋਟਲ 'ਚ ਕਿਹੜਾ ਹੋਟਲ ਹੈ SPC ਹੈ PC ਵੱਡੇ ਹੋਟਲ 'ਚ ਪਹੁੰਚ ਗਏ ਜਿਵੇਂ ਵੱਡਾ ਮੋਬਾਈਲ। ਇਧਰ ਸਾਡੇ ਰਾਣਾ ਸਾਹਿਬ ਤੇ ਰਾਣਾ ਜਬਾਰ ਸਾਹਿਬ ਅੱਛਾ ਜੀ। ਇਹ ਭਾਈ ਸਾਹਿਬ ਪੁਰਨ ਸਾਰਾ ਤੁਸੀਂ ਕਰਾਓ ਆਪਣਾ ਰਾਣਾ ਜ਼ੁਬੈਰ ਸਾਹਿਬ ਭਤੀਜਾ ਲੈ ਕੇ ਆਉਣਾ ਹਾਂ ਤੁਸੀਂ ਉਧਰ ਹੁਣੇ ਲੈ ਕੇ ਆਈ ਹਾਂ ਤੂੰ ਨਾਲ ਜਾਣਾ ਸੀ ਨਾ ਤੂੰ ਫਿਰ ਬਿਜ਼ੀ ਸੀ ਇੰਟਰਵਿਊ ਕਰਨ ਡਿਆ ਮੈਂ ਕਿਹਾ ਮੈਂ ਲੈ ਆਵਾਂ ਉਹਨੂੰ ਮਾਸ਼ਾਅੱਲਾ ਤੁਸੀਂ ਕਰੋ ਜੀ, ਆਓ ਜੋ ਬੈਠੋ। ਕੀ ਕਰੀਏ ਧੀਰ ਜੀ ਨਾਲ ਇੰਟਰਵਿਊ ਸੀ ਜੀ ਸੁਨੀਤਾ ਧੀਰ ਜੀ ਨਾਲ ਕੋਈ ਨਹੀਂ, ਅਸੀਂ ਬੈਠੇ ਗਏ ਸੀ। ਅੱਛਾ, ਆਓ ਸੁਨੀਤਾ ਧੀਰ ਜੀ ਹੈ ਤੇ ਇੱਕ ਗਰੇਵਾਲਾ ਹੈ। ਗਰੇਵਾਲਾ ਸ਼ੀਲਾ ਬਹੁਤ ਉੱਡਦੀ। ਸਰ ਸਭ ਕੀ ਹਾਲ ਹੈ ਕੀ ਹਾਲ ਹੈ ਠੀਕ ਤੁਹਾਨੂੰ ਮਿਲਣਾ ਹੈ ਸਰ ਮਾਸ਼ਾਅੱਲਾ। ਹਾਲ ਕੀ ਹੈ ਵੱਡੇ ਹੋਟਲ 'ਚ ਆਇਆ ਨਾ ਫੋਟੋ ਬਣਾ ਦੇ ਚੜਾਇਆ ਉਹ ਕਿੱਥੇ ਚੜਾਵਾਂ ਤੇ ਨਾਰੀ ਮੈਂ ਚੜਾ ਦੇ ਮੈਂ ਕਿਉਂ ਉਹ ਕਿਉਂ ਪ੍ਰਾਹੁਣਾ ਆਇਆ ਤੂੰ ਉਹਨਾਂ ਲੈਲਪੁਰ ਨਾਲ ਮਿਲਣ ਆਇਆ ਤੈਨੂੰ ਐਡੀ ਦੂਰੋਂ ਨਹੀਂ ਪੁਰਾਣਾ ਸਭ ਆਇਆ ਮਿਲਦੇ ਨਾ ਮੈਂ ਕੱਲ ਦਾ ਆਇਆ। ਆਂਦੇ ਭਾਈਆਂ ਦੇ ਨਹੀਂ ਅੱਜ ਸ਼ਾਮ ਨੂੰ ਜਾਣਾ ਉੱਥੇ ਚੱਲਦੇ ਆ ਮੇਰੇ ਪਿੰਡ ਵੀ ਚੱਲਾਂਗੇ ਤੁਹਾਡੇ ਪਿੰਡ ਜਾਵਾਂਗੇ ਜਾਣਾ ਕਿਉਂ ਜੇ ਤੂੰ ਰਹੇਗਾ ਤੇ ਜਾਣਗੇ ਬਣਾਓ ਭਾਈ ਬਣਾਓ ਅਰੇ ਤਸਵੀਰ ਬਣਾ ਲਓ ਤਕਾਈ ਜਾਂਦੇ ਇੱਧਰ ਤੁਹਾਡੇ ਨਾਲ ਇੱਧਰ ਆਇਓ ਢਿੱਲੋਂ ਸਾਹਿਬ ਸਾਰੇ ਨਾਲ ਲੱਗ ਗਿਆ। ਸਾਹਿਬ ਇਹਨੇ ਜਾਣਾ ਮੇਰੇ ਨਾਲ ਰੋਡ ਟ੍ਰਿਪ ਤੇ ਨਹੀਂ ਰੋਡ ਟ੍ਰਿਪ ਤੇ ਨਹੀਂ ਜਾਣਾ ਹਾਂਜੀ ਹਾਂਜੀ ਹਾਂਜੀ। ਇਹ ਇੱਕ ਦਿਨ ਦੇ ਦਿੰਦਾ ਕਿ ਉੱਥੇ ਜਾ ਕੇ ਕਿਵੇਂ ਰਹਿਣਾ ਨਹੀਂ ਮਹੀਨੇ ਆ ਦੱਸੋ ਇਹਨੂੰ ਛੱਡ ਜਾਾਂਗੇ ਆਪਾਂ ਆਹੋ ਗੱਲ ਤੁਹਾਡੀ ਸਹੀ। ਚੱਲਾਂਗੇ ਹੁਣ ਜੇ ਇਦਾਂ ਤੂੰ ਕੀਤੀ ਨਾ ਗਾਂ ਤੇ ਮੈਂ ਤੇਰਾ ਵੀਜ਼ਾ ਕੋਈ ਨਹੀਂ ਲਵਾਉਣਾ ਤੈਨੂੰ ਦੱਸ ਵੀਜ਼ਾ ਲੱਗਣਾ ਚਾਹੀਦਾ ਤੇ ਉਹ ਤਾਂ ਮੈਂ ਕਿਹਾ ਜੀ ਸਰਦਾਰ ਸਾਹਿਬ ਨੂੰ ਮੈਂ ਕਿਹਾ ਵੀ ਲੈ ਕੇ ਤੁਹਾਨੂੰ ਚੱਲਦਾ ਮੈਂ ਅੱਛਾ ਇਹ ਗੱਲ ਕੀਤੀ ਪਿੰਡ ਦਾ ਜ਼ਰੂਰ ਜਾਵਾਂਗੇ ਜੀ ਆਪਾਂ। ਭਾਈ ਨੇ ਪਹਿਲੇ ਗੱਲ ਕੀਤੀ ਆਪਾਂ। ਆਪਾਂ ਘੰਟੇ ਕੁ ਤੱਕ ਨਿਕਲਦੇ ਆਂਦੇ ਸਿੱਧੇ 12 ਦਿਨ ਜੇ ਮੈਨੂੰ ਜਾਣਾ ਮੈਨੂੰ ਹੈਦਰਾਬਾਦ ਘੰਟੇ ਤੱਕ ਨਹੀਂ ਆ ਜਿੱਥੇ ਕਮਰਾ ਇੰਨੇ ਪੈਸੇ ਭਰੇ ਆ, ਲੱਖ ਰੁਪਏ ਦਾ ਕਮਰੇ ਦਾ ਤੂੰ ਨੂੰ ਖਰਾਬ ਕੀਤਾ ਲੱਖ ਰੁਪਏ ਕਹਿੰਦਾ ਤੂੰ ਕਾਹਨੂੰ ਖਰਾਬ ਕੀਤਾ ਤੁਸੀਂ ਸਾਡੇ ਕੋਲ ਆ ਜੀ ਇੱਥੇ। ਤੂੰ ਇੱਥੇ ਇੱਥੇ ਰਹੋ ਸਾਡੇ ਕੋਲ ਤੁਸੀਂ ਇੱਥੇ। ਕੋਈ ਨਹੀਂ ਬਸ ਆਪਾਂ ਕੋਈ ਨਾ ਭਰਾ ਵੀ ਕੀ ਹੋਇਆ। ਲਿਫਟ 'ਚ ਬਹਿ ਗਿਆ ਸਰ ਕੀ ਹੈ ਘੇਰ ਪੈਂਦੀ ਹੈ ਅੱਛਾ ਕੱਲ ਉਹਦੇ ਚ ਗਏ ਨਾ ਇੱਕਦਮ ਹੀ ਤਾਂ ਮੈਂ ਕਿ ਲਾ ਦੇਖਾਂ ਮਠਿਆਈ ਦੇ ਡੱਬੇ ਸੋਤਾ ਸਾਹਿਬ ਮੰਗਦਾ ਆ ਤੁਸੀਂ ਨੇ ਆਣਾ ਸੀ ਇਹਦਾ ਮਠਿਆਈ ਦਾ ਡੱਬਾ ਤੇ ਮੈਂ ਇੱਥੇ ਖੋਲਦਾ ਮੈਂ ਕਿਹਾ ਭੁੱਖ ਲੱਗੀ ਇਹਨੂੰ ਇਹ ਫਰਾਡ ਹੋਇਆ ਮੇਰੇ ਨਾਲ ਇਹ ਡੱਬਾ ਖੁੱਲਿਆ ਨਾਸਰ ਵਾਲਾ ਆਪ ਤੋਂ ਮੈਂ ਦਿਖਾ ਵੀ ਦਿੰਦਾ ਇਹ ਚੜ੍ਹਦੇ ਪੰਜਾਬ 'ਚ ਜਿਹੜੀ ਮਠਿਆਈ ਦਾ ਡੱਬੇ ਆਏ ਇੱਕ ਮੇਰਾ ਜਿਹੜਾ ਬੰਦ ਪਿਆ ਇਹ ਨਾਸਰ ਵਾਲਾ ਖੁੱਲ ਗਿਆ ਇਹ ਆਖਰੀ ਸੀ ਅੱਛਾ ਜੀ ਹਾਂਜੀ ਫਿਰ ਇਹਨੂੰ ਬੰਦ ਕਰੋ ਜੀ ਬਹੁਤ ਵਧੀਆ ਮਠਿਆਈ ਹੈ ਜੀ ਹਾਂ ਖਾਲਸ ਮਠਿਆਈ ਇਹ ਕਿਦਾਂ ਜ਼ਾਇਕਾ ਦੱਸਣਾ ਹੋਵੇ ਕਿਦਾਂ ਦਸੀਏ ਮਠਿਆਈ ਵਰਗਾ ਹੋਵੇ ਜਿਵੇਂ ਦੱਸਦਾ ਮੁਬਸ਼ਰ ਪੁੱਤਰ ਉਸ ਤਰ੍ਹਾਂ ਦਾ ਜ਼ਾਇਕਾ ਦੱਸ ਹਾਂ ਜਿਉਂਦਾ ਰਹੇ ਬਸ਼ਰ ਪੁੱਤਰ ਮਾਸ਼ਾਅੱਲਾ ਦੁੱਧ ਵਾਲੀ ਐਵੇਂ ਨਹੀਂ ਕਰ ਜ਼ਿੰਦਾਬਾਦ ਦੁੱਧ ਵਾਲੀਆਂ ਖੋਏ ਵਾਲੀਆਂ ਨਹੀਂ ਬਹੁਤ ਸੋਹਣੀ ਬਰਫੀ ਥੈਂਕ ਯੂ ਭਾਜੀ। ਹੋਟਲ ਚੰਗਾ ਹਾਂ ਹੈ ਹਾਂ ਹੋਟਲ ਜਗ੍ਹਾ ਕਿਹੜਾ ਹੈ ਇਹ ਹੈਗਾ ਲਾਹੌਰ ਦਾ ਸਾਰਿਆਂ ਤੋਂ ਵੱਡਾ ਹੋਟਲ ਆ ਹਾਂ ਤੇ ਸਾਰਿਆਂ ਤੋਂ ਉੱਚਾ ਬੈਠੇ ਆ ਇਸ ਤਰ੍ਹਾਂ ਅੱਛਾ ਕਿੱਥੇ 9ਵੀਂ 10ਵੀਂ ਮੰਜ਼ਲ ਤਾਂ ਹੋਣੀ ਨਹੀਂ ਚੌਥੀ ਹੈ ਜੀ।
ਅੱਛਾ ਤੇ ਮੰਜ਼ਲਾਂ ਦੇ ਜ਼ਿਆਦਾ ਅਸੀਂ ਚੌਥੀ ਤੇ ਬੈਠੇ ਅਸੀਂ ਚੌਥੀ ਤੇ ਬੈਠੇ ਹਾਂ ਮਜਾ ਤਾਂ ਮੈਂ ਕਹਾਉਣੀ ਇੱਥੇ 20-25 ਹੋਣੀ ਆ ਉੱਥੇ ਨਹੀਂ 35 40 ਦੇ 35 ਕੋਲ 40 ਅੱਛਾ ਜੀ ਹਾਂ ਹਾਂਜੀ ਹਾਂ ਹੋਣੀ ਆ ਜਾਣਾ ਹੀ ਉੱਥੇ ਨਹੀਂ ਬਸ ਠੀਕ ਹੈ ਜੀ ਬਹੁਤ ਉੱਚੇ ਇੱਥੇ ਤੇ ਘੇਰ ਪੈਂਦਾ ਪਾਕਿਸਤਾਨ ਪੀਸੀ ਹੋਟਲ ਪੀਸੀ ਹੋਟਲ ਪੀ ਪਾਕਿਸਤਾਨ ਦਾ ਹੀ ਹੋਣਾ ਪਰਲ ਕੰਟੀਨੈਂਟਲ ਜੀ ਉਹੀ ਹੋ ਗਿਆ ਨਾ ਨਾ ਉਹ ਕਿੱਥੋਂ ਹੋ ਗਿਆ ਪਾਕਿਸਤਾਨ ਦੇ ਪਰਲ ਪਾਕਿਸਤਾਨ ਦੇ ਪਰਲ ਕੰਟੀਨੈਂਟ ਉਹੀ ਹੋ ਗਿਆ ਪਰਲ ਹੁੰਦਾ ਹੀਰਾ ਭਾਈ ਨਹੀਂ ਆਹੀ ਹੀਰਾ ਹੀ ਹੁੰਦਾ ਪਰਲ ਮਤਲਬ ਇਹ ਕਹਿੰਦਾ ਤੁਸੀਂ ਵੇਖ ਕੰਟੀਨੈਂਟਲ ਦਾ ਹੀਰਾ ਆ ਇਹ ਹਾਂਜੀ ਕੰਟੀਨੈਂਟ ਦਾ ਤੇ ਜਦੋਂ ਇੱਕ ਤੁਸੀਂ ਕਹ ਲਓ ਕੰਟੀਨੈਂਟਲ ਭਾਈ ਕੀ ਕਹਿੰਦੇ ਆ ਉਹਨੂੰ ਕਹਿ ਸਕਦੇ ਪੰਜਾਬੀ ਚ ਆਪਾਂ ਆਪਣੀ ਮਠਿਆਈ ਖਾਣ ਡਿਆ ਮੈਂ ਕਿਹਾ ਤਾਂ ਆਪਣੀ ਮੱਝ ਦਾ ਦੁੱਧ ਹੀ ਪੀਣਾ ਉਹ ਮੇਰਾ ਪ੍ਰਿਯ ਘਰ ਆ ਪਹਿਲਾਂ ਜਿਹੜੇ ਬਜ਼ੁਰਗ ਨੇ ਨਾ ਉਹ ਇਸੇ ਆਸ ਡੀਕ ਤੇ ਮਰ ਗਏ ਵੀ ਅਸੀਂ ਚਲੋ ਜਾਵਾਂਗੇ ਇੱਕ ਦਿਨ ਨਹੀਂ ਜਿਹੜੇ ਇੱਧਰਲੇ ਬਜ਼ੁਰਗ ਸੀਗੇ ਜੀ ਉਹ ਦਰਬਾਰ ਸਾਹਿਬ ਮੱਥਾ ਟੇਕਣ ਨੂੰ ਮਰ ਗਏ ਦੱਸਦੇ ਤੇ ਸਾਡੇ ਨਨਕਾਣਾ ਸਾਹਿਬ ਦੇਖਣ ਨੂੰ ਦੱਸਦੇ ਚੱਲ ਗਏ ਜੀ ਹਾਂਜੀ ਮੈਂ ਕਹਿੰਦਾ ਜੀ ਕਿਹੜੀ ਘੜੀ ਹੋਵੇ ਅਸੀਂ ਆਪਣੇ ਬਜ਼ੁਰਗਾਂ ਦਾ ਪਿੰਡ ਦੇਖ ਕੇ ਆਈਏ ਅੰਬਾਲੇ ਵਿੱਚ ਅੱਛਾ ਜੀ ਦੇਖ ਲਓ ਤੁਸੀਂ ਹੈ ਹਾਂਜੀ ਮੇਰੇ ਨਾ ਜੀ ਨਾਨਾ ਨਾਨੀ ਮੇਰਾ ਦਾਦਾ ਦਾਦੀ ਉਹ ਦੇਸ ਕਰਦੇ ਹੀ ਚਲੇ ਗਏ ਦੇਖੋ ਜੀ ਕਰੋ ਗੱਲ ਅੱਛਾ ਤੁਸੀਂ ਉਹ ਮਿੱਟੀ ਵਾਲੀ ਗੱਲ ਦੱਸਿਓ ਜੀ ਕਿਦਾਂ ਉਹ ਮਿੱਟੀ ਫਿਰ ਮਿੱਟੀ ਦੇ ਪਾਣੀ ਲੈ ਕੇ ਆਏ ਨਾ ਪਿੰਡ ਦਾ ਕੀ ਫਿਰ ਜੀ ਕਿੰਨਾ ਦੇ ਇੱਥੇ ਪ੍ਰੋਫੈਸਰ ਹੈਗੇ ਜੀ ਰਾਣਾ ਮਜੀਦ ਆਪਣੇ ਦਿਆਲ ਸਿੰਘ ਕਾਲਜ ਪਿਛਲੀ ਵਾਰੀ ਉਹ ਮਿਲੇ ਪਿਛਲੀ ਵਾਰੀ ਮਿਲੇ ਜੀ ਅੱਛਾ ਕੀ ਕਿਹਾ ਉਹਨਾਂ ਅੱਖਾਂ ਭਰੀਆਂ ਸੀ ਕਹਿੰਦੇ ਵੀ ਨਾ ਤੇ ਸਰਦਾਰ ਜੀ ਕਿਤੇ ਮੁੜ ਕੇ ਆਏ ਨਾ ਸਿਰ ਸਾਡੇ ਪਿੰਡੋਂ ਮਿੱਟੀ ਦੇ ਪਾਣੀ ਲੈ ਕੇ ਆਏ ਫਿਰ ਉਹਨਾਂ ਦੇ ਪਿੰਡੋਂ ਐਤਕੀ ਮੈਂ ਤਾਂ ਫਿਰ ਆ ਗਿਆ ਸੀ ਇੱਥੇ ਆਪਣੇ ਮੇਰਾ ਫਿਰ ਦੋਸਤ ਜਾ ਕੇ ਉਹਨਾਂ ਦੇ ਪਿੰਡ ਉਹਨਾਂ ਦੇ ਖੇਤਾਂ 'ਚ ਮਿੱਟੀ ਦੇ ਪਾਣੀ ਲੈ ਕੇ ਆਇਆ ਜਿਹੜੇ ਉਹਨਾਂ ਦੇ ਖੇਤ ਸੀਗੇ ਪਹਿਲਾਂ ਮੈਂ ਤੁਹਾਨੂੰ ਕਿਹਾ ਕਰੋ ਫੋਨ ਚੱਲੀਏ ਆਪਾਂ ਦੇ ਆਈਏ ਮੈਂ ਕੀਤਾ ਫੋਨ ਉਹਨਾਂ ਦਾ ਫੋਨ ਆਇਆ ਸੀਗਾ ਉਹਲੇ ਹੀ ਲਿਫਟ 'ਚ ਕੱਟ ਗਿਆ ਕੰਮ ਕਾ ਆਈਏ ਆਪਾਂ ਕੇ ਕਿਉਂ ਸਰਾ ਸਾਹਿਬ ਬੜੀ ਗੱਲ ਆ ਜੀ ਮੈਂ ਕਹਿੰਦਾ ਮੇਰਾ ਸੁਣ ਕੇ ਹੀ ਮੇਰਾ ਤਾਂ ਦਿਲ ਭਰਿਆ ਤੇ ਉੱਥੇ ਜਾ ਕੇ ਜਿਹੜਾ ਮੈਂ ਕਹਿੰਦਾ ਗੱਲ ਹੀ ਹੋਰ ਆ ਬਾਬਾ ਚਲੋ ਕਰੋ ਫੋਨ ਜੇ ਬੰਦਾ ਟਾਈਮ ਆਪਾਂ ਬੈਠੇ ਹੀ ਆ ਉੱਥੋਂ ਫਿਰ ਡਿਨਰ ਤੇ ਜਾਵਾਂਗੇ ਅਸੀਂ ਬਸ ਹੋਤਾ ਸਾਹਿਬ ਇਸ ਤਰ੍ਹਾਂ ਹੀ ਜਿਹੜੇ ਆ ਪਿਆਰ ਸਾਡਾ ਨਾ ਬਣਿਆ ਮੈਂ ਵਿਕਾਸ ਇਹ ਸਾਰੇ ਆਪਾਂ ਲਵਲੀ ਹੋ ਗਿਆ ਸਾਰੇ ਇਸ ਤਰ੍ਹਾਂ ਹੀ ਆ ਰਿਹਾ ਸੋਸ਼ਲ ਮੀਡੀਆ ਤੇ ਰਾਣਾ ਸਾਹਿਬ ਲੇਕਿਨ ਲੱਗਦਾ ਹੈ ਵੀ ਆਪਾਂ ਪਤਾ ਨਹੀਂ ਕਿੰਨੀ ਦੇਰ ਦੇ ਇਸੇ ਤਰ੍ਹਾਂ ਏਦਾਂ ਮਾਲਕ ਏਦਾਂ ਹੀ ਰੱਖੇ ਏਦਾਂ ਹੀ ਰੱਖੇ ਜੀ ਮਾਲਕ ਬਾਕੀ ਏਦਾਂ ਪਰਮਾਤਮਾ ਨੇ ਪਤਾ ਨਹੀਂ ਤੁਹਾਨੂੰ ਕਿੰਨੇ ਸਾਹ ਬਖਸ਼ਿਓ ਮੈਨੂੰ ਕਿੰਨੇ ਬਖਸ਼ਿਓ ਪਰ ਮਤਲਬ ਪਿਆਰ ਚਾਹੀਦਾ ਬਸ ਆਪਸੇ ਸਾਰਿਆਂ ਦਾ ਸੋਹਤਾ ਸਾਹਿਬ ਅਗੇ ਗੱਲ ਕਰਦੇ ਸੀ ਕਹਿੰਦੇ ਜਿਹੜੇ ਮੇਰੇ ਯਾਰ 40 ਸਾਲ ਪਹਿਲਾਂ ਸੀ ਨਾ ਹਾਂਜੀ ਅੱਜ ਵੀ ਉਹ ਮੇਰੇ ਉਦਾਂ ਹੀ ਯਾਰ ਤੇ ਸਿਆਣੇ ਕਹਿੰਦੇ ਬੜੀ ਨਿਸ਼ਾਨੀ ਹੁੰਦੀ ਹਾਂ ਪੁਰਾਣੇ ਯਾਰਾਂ ਤੋਂ ਬੰਦੇ ਦੀ ਪਛਾਣ ਹੁੰਦੀ ਵੀ ਯਾਰ ਠੀਕ ਹੈ ਹਾਂ ਰੱਬ ਇਦਾਂ ਹੀ ਰੱਖੇ ਲਓ ਵੀ ਮਹਿਮਾਨਾਂ ਨੂੰ ਲੈ ਕੇ ਪਹੁੰਚ ਗਏ ਆਪਾਂ ਦਿੱਲੀ ਦਰਵਾਜ਼ੇ ਇਸ ਵੇਲੇ ਦਿੱਲੀ ਦਰਵਾਜ਼ੇ ਤੋਂ ਭਾਈ ਸਾਹਿਬ ਅੱਗੇ ਗਏ ਨਹੀਂ ਗੁਰੂ ਰਾਮਦਾਸ ਸਾਹਿਬ ਦੇ ਉਧਰ ਲੈ ਕੇ ਜਾਣਾ ਇਹਨਾਂ ਨੂੰ ਤੇ ਅਗਲਾ ਪੜਾਅ ਸਾਡਾ ਖਾਣੇ ਦਾ ਹੋਣਾ ਵਾ ਹੁਣ ਇੱਥੇ ਕੁਝ ਚੀਜ਼ਾਂ ਇੱਥੇ ਵੇਖਣ ਵਾਲੀਆਂ ਉਹ ਵੇਖ ਕੇ ਫਿਰ ਅੱਗੇ ਚੱਲਾਂਗੇ ਆ ਜਾਓ ਭਾਈ ਸਾਹਿਬ ਚੱਲੀਏ ਹੁਣ ਇਹ ਦਿੱਲੀ ਦਰਵਾਜ਼ਾ ਇਹ ਉਦੋਂ ਨਹੀਂ ਦਿੱਲੀ ਨੂੰ ਖੁੱਲਦਾ ਇਹ ਆ ਜੀ ਦਿੱਲੀ ਦਾ ਅੰਦਰਲੀ ਸਾਈਡ ਦਿੱਲੀ ਦਰਵਾਜ਼ੇ ਦੀ ਲਓ ਜੀ ਗੁਰਦੁਆਰਾ ਸਾਹਿਬ ਆਏ ਸਨ ਮੱਥਾ ਟੇਕ ਲਿਆ ਭਾਈ ਸਾਹਿਬ ਨੇ ਹੁਣ ਆਂਦੇ ਦਿੱਲੀ ਆ ਮਾਰਕੀਟ ਆ ਸੂਟ ਬੜੇ ਰੰਗ ਬਰੰਗੇ ਇੱਥੇ ਨਾ ਆ ਜਾਓ ਸੂਟ ਵਾਈਏ ਆ ਵੇਖੋ ਨਾ ਕਿੰਨੇ ਰੰਗ ਚੜਾਏ ਆ ਸੂਟਾਂ ਦੇ ਮੈਂ ਸੂਟਾਂ ਦੇ ਬੜੇ ਗਹਿਰੇ ਰੰਗ ਆ ਵੇਖੋ ਇੱਥੇ ਜ਼ਿਆਦਾ ਜਿਹੜੀ ਨਾ ਹੋਲਸੇਲ ਇੱਥੇ ਮਾਰਕੀਟ ਹੈ ਆਹ ਮਾਰਕੀਟ ਇਹਨੂੰ ਆਂਦੇ ਬੜੀ ਮਸ਼ਹੂਰ ਹੈ ਮਾਰਕੀਟ ਆਓ ਚੱਲੀਏ ਹੁਣ ਆਪਾਂ ਅੱਗੇ ਨੂੰ ਇਹ ਸਾਰੀ ਮਾਰਕੀਟ ਹੈ ਜੀ ਤੋੜ ਇਹ ਜੇ ਆਪਾਂ ਆਵਾਂਗੇ ਨਾ ਸੰਡੇ ਨੂੰ ਤੇ ਜਾਂ ਸਵੇਰੇ ਫੇਰ ਹੀ ਇੱਥੇ ਫਿਰਿਆ ਜਾ ਸਕਦਾ ਵਾ ਅਦਰਵਾਈਜ਼ ਮਤਲਬ ਵੀ ਗੱਡੀ ਤੇ ਆਇਆ ਜਾ ਸਕਦਾ ਅਦਰਵਾਈਜ਼ ਇੱਥੇ ਤੁਰ ਕੇ ਵੀ ਹਾਂ ਸਵੇਰੇ ਆ ਜਾਂਦੀ ਸਵੇਰ ਆ ਜਾਂਦੀ ਇੱਥੋਂ ਥੋੜਾ ਜਿਹਾ ਦੂਜੀ ਗਲੀ ਦੇ ਵਿੱਚ ਲੱਸੀ ਵਾਲਾ ਵੀ ਉੱਥੇ ਵੀ ਅਸੀਂ ਅਕਸਰ ਜਾਂਦੇ ਹੁੰਦੇ ਹਾਂ ਜੀ ਇੱਥੇ ਦੀ ਲੱਸੀ
ਇੱਥੋਂ ਲਿਆ ਜੀ ਆਪਾਂ ਘੁੰਮ ਘੁਮਾ ਹੁਣ ਚੱਲੇ ਆ ਇੱਕ ਵਾਰੀ ਫੇਰ ਵਰਲਡ ਪੰਜਾਬੀ ਕਾਨਫਰੰਸ ਵਾਲਿਆਂ ਦੇ ਕੋਲ ਪਾਕ ਹੈਰੀਟੇਜ ਫੋਟੋ ਦੇ ਵਿੱਚ। ਉੱਥੇ ਸਾਡੇ ਬਜ਼ੁਰਗ ਗੁਰਭਜਨ ਗਿੱਲ ਸਾਹਿਬ, ਉਹਨਾਂ ਦਾ ਫੋਨ ਆਇਆ ਸੀ, ਉਹਨਾਂ ਨੂੰ ਮਿਲਣ ਜਾ ਰਹੇ, ਨਾਲੇ ਭਾਈ ਸਾਹਿਬ ਨੂੰ ਮਿਲਾਵਾਂਗੇ। ਤੇ ਅਗਲੀ ਗੱਲਬਾਤ ਉਸ ਤੋਂ ਬਾਅਦ। ਭਾਜੀ ਨਾਸੇ ਢਿੱਲੋਂ ਯਾਰ ਆ ਗਿਆ ਭਾਜੀ ਸਫੈਦੇ ਜਿਹੜਾ ਬੰਦਾ ਸਫੈਦਾ ਦੀ ਰੀਸ ਨਾਲ ਲੰਮਾ ਹੋਇਆ ਸੀ ਨਾ। ਫੋਟੋ ਦੇਖੀ ਨਾ ਜੀ ਅੱਜ ਹੈ ਕਿਵੇਂ ਜੀ ਗੱਲਾਂ ਦਾ ਸਵਾਦ ਹੈ? ਇਹ ਸਫੈਦੇ ਨੇ ਇਹਦੀ ਰੀਸ ਮੈਂ ਕਹਿੰਦਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਨਾ ਜੀ, ਅੱਛਾ ਇੱਥੇ ਮੰਗਵਾਇਆ ਮੇਰਾ ਜੀ ਕਰਦਾ ਮੈਂ ਇਹਨੂੰ ਜਗਮੂਨ ਕੌਰ ਦਾ ਗੀਤ ਸੁਣਾਵਾਂ। ਸੁਣਾਓ। ਪਤਾ ਕਿਹੜਾ? ਆਉਣ ਦਿਓ। ਨੀ ਮੈਂ ਸਰੂ ਨੂੰ ਕਲਾਵੇ ਵਿੱਚ ਲੈ ਲਿਆ, ਆਹਾ ਆਪਣਾ ਪਿਆਰਾ ਜਾਣ ਕੇ। ਆਹਾ ਇਹ ਸਫਰੀ ਸਾਹਿਬ ਦਾ ਗੀਤ ਇਹਨਾਂ ਦੇ ਪਿੰਡ ਦੇ ਬਿਲਕੁਲ ਨਾਲ ਬੰਨੇ ਦਾ ਬੰਦਾ ਇਹਦੇ ਪਿੰਡ ਦਾ। ਸੋਤਾ ਸਾਹਿਬ ਸਵਾਦ ਆਇਆ ਫਿਰ ਬੈਠਕ ਦਾ? ਨਹੀਂ ਨੀਂਦ ਆ ਰਹੀ ਸੀ ਇਹ ਤਾਂ ਨੀਂਦਾਂ ਨੂੰ ਤਾਂ ਉੱਡ ਗਿਆ ਮਤਲਬ ਨਹੀਂ, ਉਹ ਤਾਂ ਫਿਰ ਜੋ ਜਾਈ ਸੀ ਉਹਨਾਂ ਨੂੰ ਮਰਨ ਜੀ। ਗੱਲਾਂ ਥੋੜ੍ਹੀਆਂ ਨਹੀਂ ਮੈਂ ਬਾਬੇ ਮੈਂ ਆਪਣਾ ਜਿਹੜਾ ਨਾ ਰੂਹਾਨੀ ਉਸਤਾਦ ਅਸੀਂ ਮੰਨਦੇ ਆ ਬਾਬੇ ਨਿਜ਼ਾਮਦੀਨ ਨੂੰ, ਤੇ ਬਾਬੇ ਨਿਜ਼ਾਮਦੀਨ ਦੀ ਰੂਹ ਅੱਜ ਮੈਨੂੰ ਮਿਲ ਗਈ। ਹਾਂਜੀ ਉਹਨਾਂ ਦੇ ਪੈਰ ਦੇ ਉੱਤੇ ਜਿਹੜੀ ਧੂੜ ਪਈ ਹੈ ਨਾ, ਨਹੀਂ ਨਹੀਂ ਉਹਨਾਂ ਦੀ ਗਰਗਾਬੀ ਤੇ ਜਿਹੜੀ ਧੂੜ ਪੈਂਦੀ ਸੀ, ਹਾਏ ਹਾਏ ਹਾਏ। ਉਹਦਾ ਵੀ 100ਵਾਂ ਹਿੱਸਾ ਵੀ ਅਸੀਂ ਲੋਕ ਨਹੀਂ ਹੈਗੇ। ਮੈਨੂੰ ਤਾਂ ਜੀ ਨਾ ਬੜਾ ਸਵਾਦ ਆ ਗਿਆ, ਕੋਈ ਗੱਲ ਹੀ ਹੋਰ ਲੱਭ ਮੈਨੂੰ 2 ਸਾਲ 4 ਸਾਲ ਪਹਿਲਾਂ ਇੱਕ ਵਾਰੀ ਉਹਨਾਂ ਦੀ ਡਾਕਟਰ ਨਾਲ ਉਹਨਾਂ ਦੀ ਗਜ਼ਾਲਾ ਮਿਲੀ ਇੱਥੇ। ਮੇਰਾ ਜੀ ਕਰੇ ਵੀ ਮੈਂ ਤੇ ਪੈਰੀ ਹੱਥ ਲਾਵਾਂ, ਪਰ ਮੈਂ ਸੰਗਦਾ ਮਾਰਾ ਮੈਂ ਕਿਹਾ ਯਾਰ ਪਤਾ ਨਹੀਂ ਇੱਥੇ ਇਸਲਾਮ ਦੇ ਮੁਤਾਬਕ ਜਾਂ ਕਿਸੇ ਹੋਰ ਧਰਮ ਦੇ ਮੁਤਾਬਕ ਯੂਕੇ ਚ ਹੁੰਦੀ ਮੈਡਮ ਨਹੀਂ, ਇੱਥੇ ਆਪਣੇ ਰੇਡੀਓ ਟੀਵੀ ਦੇ ਲਾਹੌਰ ਚ ਮੈਡਮ ਗਜ਼ਾਲਾ ਗਜ਼ਾਲਾ ਹਾਂ ਜਾਂਦੀ ਰਹਿੰਦੀ ਹੋਈ ਇੰਗਲੈਂਡ ਚ ਵੀ। ਪਰ ਮੈਨੂੰ ਬੜਾ ਚੰਗਾ ਲੱਗਿਆ ਕਿ ਮੈਂ ਉਸ ਅੰਸ ਬੰਸ ਨੂੰ ਵੇਖਿਆ। ਜੀ ਜੀ ਹਾਂ, ਜਿਵੇਂ ਮੈਨੂੰ ਕੱਲ ਮਿਲ ਕੇ ਗਏ ਨੇ ਦੁੱਲਾ ਭੱਟੀ ਹੋਰਾਂ ਦੇ ਅੰਸ ਬੰਸ ਤੋਂ ਨੇ ਇੱਥੇ ਤੁਹਾਡੇ ਕੋਲ ਅੱਛੇ ਇਨਸਾਨ ਨਾਮ ਮੈਨੂੰ ਭੁੱਲ ਗਏ, ਇਮਰਾਨ ਹੁਸੈਨ ਨਾਮ ਵਾਲਾ। ਬੜੀ ਚੰਗਾ ਲੱਗਿਆ, ਬੜੇ ਚੰਗਾ ਲੱਗਿਆ। ਇਹਦੇ ਨਾਲ ਹੀਰੇ ਲਾਵੇ ਤੁਹਾਨੂੰ ਕਿਹੜੀਆਂ ਗੱਲਾਂ ਕੀਤੀਆਂ ਫਿਰ ਬਜ਼ੁਰਗਾਂ ਨਾਲ? ਗੱਲਾਂ ਫਿਰ ਤੰਦ ਨਾਲ ਤੰਦ ਤੂੰ ਰਲਦੀ ਮੈਨੂੰ ਹੈ। ਮਾਰਨਾ ਆ ਕਿ ਮੈਨੂੰ ਮਿਲਣਾ ਆ? ਜੇ ਤਾਂ ਖਾਣਾ ਮੇਰੇ ਤੁਸੀਂ ਮੇਰੇ ਮੇਰੀ ਪਰਸੋਂ ਰੰਗੀ ਦਾੜੀ ਦਾ ਕਿਉਂ ਮਜ਼ਾਕ ਉਡਾ ਰਿਹਾ? ਮੈਂ ਹੁਣ ਇਹ ਹੱਕ ਦੇ ਨੂੰ ਕੀ ਦਿੱਤਾ? ਮੇਰਾ ਕਿਉਂ ਮੈਨੂੰ ਮੁੱਲ ਨਹੀਂ ਮੁੜਦਾ? ਹੁਣ ਪਿੰਡ ਦੀਆਂ ਗੱਲਾਂ ਤਾਂ ਨਹੀਂ ਕੀਤੀਆਂ ਨਾ? ਨਹੀਂ, ਕੋਈ ਕਰਦੇ ਹੀ ਨਹੀਂ ਮੇਰੇ ਨਾਲ। ਇਹਨਾਂ ਦੇ ਪਿੰਡ ਦੀ ਗੱਲ ਨਹੀਂ ਕੋਈ ਕੀਤੀ? ਨਹੀਂ 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 ਨਹੀਂ। ਪੁੱਛ ਜਰਾ ਪਿੰਡ ਦੀ ਗੱਲ ਵੀ ਪਿੰਡ ਪਿੰਡ ਦੀ ਕਾਹਦੀ ਦੱਸਣੀ ਭਰਾਵਾ, ਇੱਥੋਂ ਉੱਜੜ ਕੇ ਗਏ ਸੀ ਤੇ ਵਸਣਾ ਹੁਣ ਤੱਕ ਸਮਝ ਲਓ ਸੁਪਨਾ ਕਿ ਉਹੋ ਜਿਹੇ ਮਾਹੌਲ 'ਚ ਫਿਰ ਵਸ ਸਕੀਏ। ਟ੍ਰੈਜਡੀ ਇਹ ਹੈ, ਦੁੱਖ ਦੀ ਕਹਾਣੀ ਇਹ ਹੈ ਕਿ ਜਿਹੜਾ ਆਨੰਦ ਮੇਰੇ ਬਾਪੂ ਜੀ ਦੱਸਦੇ ਹੁੰਦੇ ਸੀ ਵੀ ਮਾਣਿਆ ਸੀ ਇਸ ਧਰਤੀ ਤੇ, ਉਹ ਆਨੰਦ ਲੱਭਦੇ ਹੀ ਉਹ ਫੌਤ ਹੋ ਗਏ। ਇੱਕ ਰੀਝ ਜਿਹੜੀ ਨਾਲ ਲੈ ਕੇ ਨਾ, ਉਹ ਮੈਨੂੰ ਬਹੁਤ ਤੰਗ ਕਰ ਰਹੀ ਹੈ। ਉਹ ਰੀਝ ਲੈ ਕੇ ਕਹਿ ਕਿ ਮੈਂ ਕਦੇ ਉਸ ਮਿੱਟੀ ਤੇ ਦੁਬਾਰਾ ਜਾ ਸਕਾਂਗਾ। ਤੇ ਮੈਂ ਜਿੰਨੀ ਵਾਰ ਵੀ ਆਇਆ ਮੇਰੀ ਰੀਝ ਹੁੰਦੀ ਹੈ ਕਿ ਮੈਂ ਉੱਥੇ ਜਾਵਾਂ, ਤੇ ਮੈਂ ਨਹੀਂ ਜਾ ਸਕਿਆ। ਐਤਕੀ ਮੈਨੂੰ ਦੋਸਤ ਮਿੱਤਰ ਕਹਿ ਰਹੇ ਲੈ ਜਾ ਸਕਦੇ ਆ, ਪਰ ਮੈਨੂੰ ਪਤਾ ਵੀ ਮੈਂ ਕਾਨੂੰਨ ਨਹੀਂ ਤੋੜ ਸਕਦਾ। ਮੈਂ ਬਹੁਤ ਕਮਜ਼ੋਰ ਆਦਮੀ ਹਾਂ। ਮੈਂ ਦੇਸ਼ ਦੇ ਕਾਨੂੰਨ ਨੂੰ ਸਭ ਤੋਂ ਪ੍ਰਥਮ ਥਾਂ ਤੇ ਰੱਖਦਾ, ਵੱਡੀ ਥਾਂ ਤੇ ਰੱਖਦਾ। ਉਹ ਜਿਹੜੀ ਧਰਤੀ ਤੋਂ ਘੜੀ ਮੁੜੀ ਆਉਣ ਨੂੰ ਜੀ ਕਰਦਾ ਹੋਵੇ, ਤੁਸੀਂ ਇੱਕ ਵਾਰੀ ਪਾਬੰਦੀ ਲਵਾ ਕੇ ਬਹਿ ਜਾਓ, ਕਾਹਦੇ ਵਾਸਤੇ? ਜੀ ਜੀ। ਸੋ ਦੇਖੋ ਬਈ, ਜੇ ਤਾਂ ਹੋਈ ਸ਼ਕਤੀ ਮਾੜੀ ਮੋਟੀ ਸਾਡੇ ਵਾਲੇ ਰੱਬ 'ਚ ਤੇ ਤੁਹਾਡੇ ਵਾਲੇ ਅੱਲਾ 'ਚ, ਅਗਲੀ ਵਾਰੀ ਦੇ ਭਾਈ ਸਾਡੇ ਵੀਜ਼ ਦਾ ਠੱਪਾ ਲੱਗੇਗਾ ਪੂਰੇ ਪੰਜਾਬ ਦੇ ਵਿੱਚ। ਤੇ ਨਹੀਂ ਤੇ ਫਿਰ ਅਸੀਂ ਆਖਾਂਗੇ ਵੀ ਤੂੰ ਆਪਣੇ ਘਰ ਰਾਜੀ, ਅਸੀਂ ਆਪਣੇ ਘਰ ਰਾਜੀ। ਹਾਏ ਜੇ ਸਾਡੇ ਵੱਡਿਆਂ ਦੀ ਪੁਰਖਿਆਂ ਦੀ ਮਿੱਟੀ ਨੂੰ ਪਰਸਨ ਦਾ ਵੀ ਸਾਨੂੰ ਹੱਕ ਨਹੀਂ ਦੇ ਸਕਦਾ, ਤੇ ਉਹ ਸਾਨੂੰ ਤੇ ਲੈਣਾ ਵੀ ਕੀ ਹੈ ਤੇ ਕਰਾਉਣਾ ਵੀ ਕੀ ਹੈ? ਕਰਾਉਣਾ ਵੀ ਕੀ ਹੈ? ਕੀ ਬਾਤ। ਅਸੀਂ ਸਾਰੇ ਜਿਹੜੇ ਆ ਨਾ, ਅਸੀਂ ਸੱਚੀ-ਮੁੱਚੀ ਗਵਾਚੇ ਹੋਏ ਲੋਕ ਆ, ਆਪਣੀ ਪਛਾਣ ਲੱਭਦੇ ਫਿਰਦੇ ਆ ਯਾਰ। ਉਹ ਸਾਂਝ ਦਾ ਕੀ ਨਾਂ ਰੱਖੋਗੇ? ਵੀ ਮੇਰਾ ਜਦੋਂ ਬਾਪੂ ਨਾਰੋਵਾਲ ਦੇ ਕੋਲ ਪਿੰਡ ਨਿੱਦੋਕੇ ਤੋਂ ਜਾਂਦਾ ਸੀ ਆਪਣੀ ਭੈਣ ਨੂੰ ਮਿਲਣ ਵਾਸਤੇ ਲੁਧਿਆਣੇ ਵਾਲੇ ਵੜੈਚ 'ਚ, ਤੇ ਮੇਰੀ ਭੂਆ ਨੂੰ ਲਹਿੰਦੇ ਵਾਲੀ ਬੀਬੀ ਕਹਿੰਦੇ ਹੁੰਦੇ ਸੀ। ਸਾਡਾ ਪਿੰਡ ਚੜ੍ਹਦੇ ਸੀ, ਇਹ ਲਹਿੰਦਾ ਸੀ। ਤੇ ਉਦੋਂ ਹੁਣ ਵਾਲਾ ਹਿਸਾਬ ਕਿਤਾਬ ਤਾਂ ਹੈ ਨਹੀਂ ਸੀ ਵੀ ਹੁਣ ਜਾਓ ਤੇ ਸ਼ਾਮ ਨੂੰ ਮੁੜ ਕੇ ਵੀ ਆ ਜਾਓ। ਇਹ ਕਿ ਦਿਨ ਰਹਿੰਦੇ ਹੁੰਦੇ ਸੀ ਲੋਕ ਜਾ ਕੇ ਰਿਸ਼ਤੇਦਾਰੀਆਂ 'ਚ। ਤੇ ਮੈਂ ਪੁੱਛਿਆ ਇੱਕ ਵਾਰੀ ਬਾਪੂ ਜੀ ਨੂੰ, ਮੈਂ ਬਾਪੂ ਜੀ ਮਗਰੋਂ ਤੁਹਾਡੇ ਪੱਠੇ ਕੌਣ ਕਰਦਾ, ਡੰਗਰ ਬੱਚੇ ਕੌਣ ਸਾਂਭਦਾ ਸੀ? ਕਹਿੰਦੇ ਸਾਡਾ ਮੇਰਾ ਇੱਕ ਯਾਰ ਸੀ ਉੱਥੇ, ਨਵਾਬ ਥਾਣੇ 'ਚ ਮੁਨਸ਼ੀ ਸੀ। ਤੇ ਮੈਂ ਉਹਨੂੰ ਕਹਿ ਜਾਂਦਾ ਹੁੰਦਾ ਸੀ ਮਗਰੋਂ ਪੱਠੇ ਦਿੱਤੇ ਲਿਆ ਲਿਓ ਕੇ ਚੀਰ ਚੂਰ ਕੇ ਕੁਦਰ ਕਦਰ ਕੇ ਤੂੰ ਡੰਗਰਾਂ ਨੂੰ ਪਾ ਦਿਆ ਕਰ, ਧਾਰਾਂ ਵੀ ਉਹੀ ਕੱਢ ਲੈਂਦਾ ਸੀ।
ਤੇ ਕਿਉਂਕਿ ਅਸੀਂ ਜੰਮੇ ਭੈੜਿਆਂ ਵੱਲ ਵਕਤਾਂ 'ਚ। ਮੈਂ ਕਿਹਾ ਬਾਪੂ ਜੀ ਉਹ ਮੁਸਲਮਾਨ ਤੁਹਾਡੇ ਆਖੇ ਲੱਗ ਜਾਂਦਾ ਸੀ? ਕਹਿੰਦੇ ਹੱਦ ਕਰਦਾ। ਉਹ ਮੇਰੀ ਮਾਂ ਦਾ ਤੀਜਾ ਪੁੱਤਰ ਸੀ। ਵਾਹ ਵਾਹ ਵਾਹ, ਇਦਾਂ ਹੀ ਸੁਣਦੇ। ਆਂਦੇ ਸਾਨੂੰ ਮੱਖਣ ਮਿਲੇ ਨਾ ਮਿਲੇ, ਨਵਾਬ ਵਾਸਤੇ ਮੇਰੀ ਮਾਂ ਨੇ ਪਹਿਲਾਂ ਰੱਖਿਆ ਹੁੰਦਾ ਸੀ ਵੀ ਇਹ ਨਵਾਬ ਨੇ ਆਉਣਾ ਤੇ ਉਹਨੇ ਰੋਟੀ ਨਾਲ ਮੱਖਣ ਖਾਣਾ ਹੀ ਖਾਣਾ। ਤੂੰ ਉਹਨੂੰ ਮੁਸਲਮਾਨ ਦੱਸਦਾ? ਉਦੋਂ ਤਾਂ ਅਸੀਂ ਵੀ ਸਿੱਖ ਨਹੀਂ ਸੀ ਹੁੰਦੇ। ਹਾਏ ਹਾਏ ਹਾਏ, ਅਸੀਂ ਵੀ ਸਿੱਖ ਨਹੀਂ ਸੀ ਹੁੰਦੇ। ਉਦੋਂ ਕੋਈ ਕੁਝ ਵੀ ਨਹੀਂ ਸੀ ਹੁੰਦਾ, ਉਦੋਂ ਬੰਦੇ ਹੁੰਦੇ ਸੀ। ਉਦੋਂ ਬੰਦੇ ਹੁੰਦੇ ਸੀ। ਕੀ ਬਾਤ, ਕੀ ਬਾਤ। ਤੇ ਮੈਨੂੰ ਇਹ ਲੱਗਦਾ ਵੀ ਬੰਦਗੀ ਜਿਹੜੀ ਲਫ਼ਜ਼ ਵਰਤਦੇ ਆ ਆਪਾਂ, ਉਹ ਬੰਦਿਆਈ 'ਚ ਹੈ, ਬੰਦੇ ਬਣਨ 'ਚ ਹੈ। ਤੇ ਗੁਰੂ ਗ੍ਰੰਥ ਸਾਹਿਬ ਦੇ 1430 ਪੰਨੇ ਨੇ, ਕੱਲਾ ਪੰਨਾ ਸਾਨੂੰ ਬੰਦਾ ਬਣਾਉਣ ਵਾਸਤੇ ਮੱਥਾ ਮਾਰਦਾ, ਪਰ ਅਸੀਂ ਬੰਦੇ ਦੇ ਪੁੱਤ ਨਹੀਂ ਬਣੇ। ਅੱਜ ਵੀ ਵੱਢੂ ਖਾਓ ਨੌਂਦਰਾ ਮਾਰਦੇ ਫਿਰਦੇ ਬਾਂਦਰਾਂ ਨੂੰ। ਅਰਦਾਸ ਕਰਨ ਆਇਆ ਤੇ ਡੇਰਾ ਸਾਹਿਬ ਇੱਥੇ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਕਿ ਹੇ ਮਹਾਨ ਗੁਰੂ, ਹੇ ਸਾਈਂ ਮੀਆਂ ਮੀਰ ਦੇ ਬੇਲੀ ਗੁਰੂ, ਤੂੰ ਸਾਨੂੰ ਆਦਿ ਗ੍ਰੰਥ ਦਿੱਤਾ, ਬੀੜ ਦਿੱਤੀ, ਗਿਆਨ ਦਿੱਤਾ, ਸਾਈਂ ਮੀਆਂ ਮੀਰ ਦੇ ਕੋਲ ਨਹੀਂ ਰਖਵਾ ਕੇ ਹਰਿਮੰਦਰ ਸਾਹਿਬ ਦਿੱਤਾ, 4 ਦਰਵਾਜ਼ੇ ਦਿੱਤੇ, 4 ਵਰਨਾਂ ਨੂੰ ਸਾਂਝਾ ਸੰਦੇਸ਼ ਦਿੱਤਾ। ਸਾਨੂੰ ਤੇ ਇੱਕ ਦਰਵਾਜ਼ੇ ਥਾਣੀ ਲੰਘ ਕੇ ਉਸੇ ਥਾਂ ਮੁੜਨ ਦੀ ਆਦਤ ਪੈ ਗਈ। ਬਾਕੀ 3 ਦਰਵਾਜ਼ੇ ਜਿਹੜੇ ਸਾਨੂੰ ਉਡੀਕਦੇ ਹੀ ਰਹਿੰਦੇ ਨੇ। ਮੇਰਾ ਖਿਆਲ ਹੈ ਕਿ ਸਾਨੂੰ ਸਾਰਿਆਂ ਨੂੰ ਆਪੋ ਆਪਣੇ ਧਰਮਾਂ 'ਚ ਰਹਿੰਦੇ ਹੋਏ ਵੀ ਸਹਿਚਾਰ ਦਾ ਰਿਸ਼ਤਾ ਤਿਆਗਣਾ ਨਹੀਂ ਚਾਹੀਦਾ। ਆ ਜਿਹੜੇ ਲੋਕ ਗੱਲਾਂ ਕਰਦੇ ਨਾ, ਕਈ ਵਾਰੀ ਬਹੁਤੇ ਵੇਗ ਜਾ ਜਾਂਦੇ ਆ, ਸਰਦਾਂ ਤੋੜ ਦਿਓ, ਤਾਰਾਂ ਪੱਟ ਦਿਓ, ਇਹ ਕਰ ਦਿਓ, ਉਹ ਕਰ ਦਿਓ। ਉਹ ਯਾਰ ਹਕੀਕਤ ਅੰਨੇ ਕਿਉਂ ਦੇਖਦੇ ਹੋ ਹਕੀਕਤ ਨੂੰ? ਇਹ ਹਕੀਕਤ ਹੈ ਕਿ ਵਤਨਾਂ ਦੋਵਾਂ ਦੀ ਆਪਣੀ ਆਪਣੀ ਆਜ਼ਾਦ ਹਸਤੀ ਹੈ। ਵਿਚਕਾਰ ਲਕੀਰ ਜੇ ਪਈ ਵੀ ਹੈ ਤੇ ਉਹ ਲਕੀਰ ਨੂੰ ਯੂਰਪੀਅਨ ਮੁਲਕਾਂ ਵਾਂਗੂ, ਅਮਰੀਕਾ ਕੈਨੇਡਾ ਵਾਂਗੂ ਉਹਨਾਂ ਨੂੰ ਫਿੱਕਿਆਂ ਵੀ ਪਾਇਆ ਜਾ ਸਕਦਾ, ਪਰ ਉਹ ਮੁਹੱਬਤ ਨਾਲ ਪੈ ਸਕਦਾ। ਉਹ ਵੱਡੂ ਖੋ ਕਰਕੇ ਨਹੀਂ ਪੈ ਸਕਦਾ। ਇਦਾਂ ਨਹੀਂ ਪੈ ਸਕਦਾ। ਮੇਰੇ ਮਿੱਤਰ ਨੇ ਜੰਗ ਬਹਾਦਰ ਗੋਇਲ ਪੰਜਾਬ ਸਰਕਾਰ ਤੋਂ ਉੱਧਰੋਂ ਹਿੰਦੁਸਤਾਨ 'ਚ ਸੈਕਟਰੀ ਟੂ ਗਵਰਨਮੈਂਟ ਰਿਟਾਇਰ ਹੋਏ ਨੇ, ਲੇਖਕ ਨੇ ਬੜੇ ਵੱਡੇ, ਲਗਭਗ 100 ਨਾਵਲ ਇਹਨਾਂ ਨੇ ਦੁਨੀਆ ਦੇ ਵਰਲਡ ਕਲਾਸਿਕ ਜਿਹੜੇ ਨੇ ਉਹਨਾਂ ਨੂੰ ਕੀਤਾ ਪੰਜਾਬੀ ਦੇ ਵਿੱਚ ਅਬਰਿਜ ਫਾਰਮ ਦੇ ਵਿੱਚ। ਕਾਰਡ ਵੀ ਹੈ। ਤੇ ਹਾਲ ਇਹ ਇਹਨਾਂ ਦਾ ਕਿ ਤੁਹਾਨੂੰ ਦੱਸਣਾ ਤੇ ਕਾਰਡ ਸੀ ਵੀ ਮੈਂ ਜੰਗ ਬਹਾਦਰ ਗੋਇਲ ਹਾਂ, ਜਿਹੜਾ ਅਸਲੀ ਕਾਰਡ ਸਰਕਾਰ ਨੇ ਦਿੱਤਾ ਉਹ ਤੁਹਾਨੂੰ ਪੱਕਾ ਫੜਾ ਗਏ ਨੇ। ਔਰ ਇਹਨਾਂ ਬਾਰੇ ਇੱਕ ਸ਼ੇਰ ਮੇਰਾ ਸੁਣ ਲਓ। ਮੇਰੇ ਇੱਕ ਮਿੱਤਰ ਨੇ ਸ਼ਾਇਰ ਤਰਲੋਕ ਸਿੰਘ ਆਨੰਦ, ਉਹ ਅੰਜਮ ਪਤਾ ਕੀ ਲਿਖਦੇ ਨੇ? ਹਾਏ 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 ਭਾਜੀ, ਲਿਖਦੇ ਨੇ ਡੁੱਬਿਆ ਰਿਹਾ ਕੁਝ ਇਸ ਤਰ੍ਹਾਂ ਤੇਰੇ ਖਿਆਲ ਵਿੱਚ, ਡੁੱਬਿਆ ਰਿਹਾ ਕੁਝ ਇਸ ਤਰ੍ਹਾਂ ਤੇਰੇ ਖਿਆਲ ਵਿੱਚ, ਮਿਸ਼ਰੀ ਦੀ ਥਾਂ ਤੇ ਬੰਨ ਲਿਆ ਪਾਣੀ ਰੁਮਾਲ ਵਿੱਚ। ਕੀ ਬਾਤ ਸੋਦਾ ਸਾਹਿਬ, ਪੂਰਾ ਟੁਕ ਗਿਆ ਨਾ। फिर से कहो, कहते रहो। ਡੁੱਬਿਆ ਰਿਹਾ ਕੁਝ ਇਸ ਤਰ੍ਹਾਂ ਤੇਰੇ ਖਿਆਲ ਵਿੱਚ, ਮਿਸ਼ਰੀ ਦੀ ਥਾਂ ਤੇ ਬੰਨ ਲਿਆ ਪਾਣੀ ਰੁਮਾਲ ਵਿੱਚ। ਜੇ ਸੁਣ ਸਕੇ ਤਾਂ ਗੱਲ ਇੱਕ ਮੈਂ ਵੀ ਹੈ ਆਖਣੀ, ਜੇ ਸੁਣ ਸਕੇ ਤਾਂ ਗੱਲ ਇੱਕ ਮੈਂ ਵੀ ਹੈ ਆਖਣੀ, ਸ਼ਾਮਲ ਹੈ ਮੇਰਾ ਇਸ਼ਕ ਵੀ ਤੇਰੇ ਜਮਾਲ ਵਿੱਚ। शामिल है मेरे इश्क में ਤੇਰੇ ਜਮਾਲ। ਵਾਹ ਵਾਹ। ਸਾਡੇ ਭਾਜੀ ਜਦੋਂ ਅਸਲੀ ਕਾਰਡ ਤੁਹਾਨੂੰ ਫੜਾ ਗਏ ਸੀ ਨਾ, ਮੈਂ ਕਿਹਾ ਵੀ ਅੱਜ ਤੁਹਾਨੂੰ ਅਸੀਂ ਲੇਖਕ ਬਣਦੇ ਆ। की फड़ाई जी ਤੁਸੀਂ ਅਸਲੀ ਕਾਰਡ ਫੜਾ ਗਏ ਜਿਹੜਾ ਸਰਕਾਰ ਨੇ ਤੁਹਾਨੂੰ ਦਿੱਤਾ ਹੋਇਆ। ਤੁਸੀਂ ਮੈਨੂੰ ਦੇ ਕੇ ਹੀ ਚਲੇ ਗਏ। ਉਹ ਸੁੰਦਰ ਨੂੰ ਦਿੱਤਾ ਸੀ ਤੁਹਾਨੂੰ, ਮਾਂ ਜੀ ਨੂੰ ਦੇ ਦਿੱਤਾ, ਮੈਂ ਫੜਾਤਾ। ਮੈਂ ਕਿਹਾ ਉਹ ਤਾਂ ਮੈਨੂੰ ਅਸਲੀ ਦੇ ਕੇ ਕਾਰਡ ਆਪਣਾ अच्छा देता हूं। ਮਾਂ ਜੀ ਨੂੰ। ਸੁੰਦਰ ਕੋਲ ਚਲੋ ਠੀਕ ਹੈ ਜੀ, ਤੁਸੀਂ ਹੁਣ ਨਾਸ਼ਤਾ ਠੰਡਾ ਹੁੰਦਾ, ਖਾਣਾ ਤਾਂ ਰਾਤ ਨੂੰ ਡਿਨਰ ਸੌਰੀ ਕੀ ਕਰਦਾ? ਡਿਨਰ ਰੋਟੀ। ਅਜੇ ਤੂੰ 5 ਵੜ ਤੋਂ ਮੁਕਤ ਨਹੀਂ ਹੋਇਆ। ਪੰਜ ਵੜ ਹੈ ਸਾਰੇ ਮਾਝੇ ਦਾ ਤੇਰਾ ਲੈਲਪੁਰ ਨੇ ਵੀ ਕੋਈ ਨਹੀਂ ਸਮਾਰਿਆ। ਰਾਤ ਨੂੰ 9 ਵਜੇ ਸਾਨੂੰ ਨਾਸ਼ਤਾ ਕਰਾਉਣਾ। ਜਾ ਯਾਰ, ओ भरा 10 बज गए। 10 ਵਜ ਗਏ ਉਧਰ। 10 ਵਜ ਗਏ। ਠੀਕ ਹੈ ਜੀ, ਅਜੋ ਮੈਂ ਤੁਹਾਨੂੰ ਬਾਬਾ ਜੀ ਦੁਬਾਰਾ ਨਹੀਂ ਕਹਿਣਾ। ਮੈਂ ਤੇ ਪੁੱਤਰ ਹੈ ਨਾ। ਹਾਂਜੀ ਹਾਂਜੀ। ਤੇ ਹੁਣ ਮੈਂ ਬਾਬਾ ਜੀ ਕਹਿਣਾ, ਮੈਂ ਉਹ ਤੁਹਾਨੂੰ ਕੀ ਮੁੰਡਾ ਕਹਿਣਾ। ਬਾਬਾ ਜੀ ਐ ਲੱਗਦਾ ਵੀ ਗੋਟਾ ਦੂਸਰਾ ਵੀ ਗਿਆ। ਚੰਗਾ ਜੀ, ਨੰਬਰ ਨਹੀਂ ਫੀਡ ਕੀਤਾ ਇੱਥੇ। ਸਤਿ ਸ੍ਰੀ ਅਕਾਲ ਜੀ। ਮੈਂ ਕਰਦਾ।
ਤੂੰ ਐ ਕਰ ਨਾਸਰ, ਹਾਂਜੀ ਇਹਨਾਂ ਦੋਵਾਂ ਦਾ ਨੰਬਰ ਮੈਨੂੰ ਭੇਜ ਦੇ ਮੈਂ ਭੇਜ ਦੇਣਾ, ਹੈ, ਦੋਵਾਂ ਦਾ ਭੇਜ ਦੇਣਾ। ਕਿਉਂਕਿ ਇਹ ਅੱਗੋਂ ਗਾਂ ਗੱਲ ਲੰਘ ਗਈ ਨਾ, ਪੁਨੀਤ ਇਹਨਾਂ ਨੂੰ ਪਿਆਰ ਕਰਦਾ ਤਾਂ ਮੈਨੂੰ ਤਾਂ ਕਰਨਾ ਹੀ ਪੈਣਾ। ਹਾਂ ਅੱਜ ਚੰਗਾ ਵੀ ਲੱਗਿਆ। ਤੁਸੀਂ ਜੋ ਕੱਪੜਿਆਂ ਦਾ ਮੇਰੇ ਵੱਲ ਭੇਜਣਾ WhatsApp ਜੀ, ਇੱਧਰ ਨਹੀਂ ਭੇਜਣਾ। ਜੇ ਨੰਬਰ ਦੇਗੇ ਤਾਂ ਭੇਜਣਾ। ਮੈਂ ਭੇਜਦਾ ਜੀ, ਹੁਣੇ ਆ ਗਿਆ ਤੁਹਾਨੂੰ, ਹੁਣੇ ਆ ਗਿਆ, ਲੱਭ ਜਾਂਦੀ ਮੈਂ ਹੁਣੇ ਫੀਡ ਕਰ ਲੈਣਾ ਸੀ। ਮੈਂ ਹੁਣੇ ਆ ਗਿਆ ਤੁਹਾਨੂੰ ਨੰਬਰ। ਨਾਸਰ ਭੇਜ ਦਿੰਦਾ ਫਿਰ। और गिल साहब को ले लिया अपना इजाजत, क्योंकि स्वाद बड़ा है गल्लां दा, पर नींद भी बड़ी है। हुण आपां चलदे आ ਨਹੀਂ ਗੱਲਾਂ ਬੜੀਆਂ ਖਾਣ ਪੀਣ ਵਾਲੇ ਪਾਸੇ ਨਾ। ਲਓ ਵੀ ਰੋਟੀ ਖਾ ਕੇ ਆਪਾਂ ਹੁਣ ਥੱਲੇ ਉਤਰ ਗਏ। ਕੱਲ ਰੋਟੀ ਤੁਹਾਨੂੰ ਤੁਹਾਡੇ ਨਾਲ ਰੂਬਰੂ ਖਾਧੀ ਸੀ। ਅੱਜ ਸਾਡੇ ਕੋਲ ਬਹੁਤ ਸੋਹਣਾ ਤੇ ਪਿਆਰਾ ਬੰਦਾ ਆ ਗਿਆ, ਬਹੁਤ ਸੋਹਣਾ ਤੇ ਪਿਆਰਾ ਬੰਦਾ ਆ ਗਿਆ। ਇਹ ਬੰਦਾ ਕੌਣ ਹੈ? ਇਹ ਮੇਰੇ ਚੜ੍ਹਦੇ ਪੰਜਾਬ ਵਾਲੇ ਵੀਰ, ਦੱਸੋ ਜਰਾ ਨਾਸਰ ਭਾਈ ਨੂੰ। ਮੇਰੇ ਵੀਰੇ ਉਹ ਕਹਿੰਦੇ ਮੰਡੀ ਵਾਲਾ ਮੁੰਡਾ ਕਹਿੰਦੇ ਪੁੱਜਿਆ ਆਪਣੇ ਕੋਲ। ਹਾਂ ਇੱਥੇ ਹੁਣ ਬਾਈ ਹੁੰਦਾ ਨਾ ਪੱਟਾਂ ਤੇ ਮਾਰਦਾ, ਦਿਖਾਉਂਦੇ, ਪੱਟਾਂ ਤੇ ਮਾਰਦਾ ਥਾਪੀਆਂ। ਹਾਂ 2 ਸਵਾ 2 2.5 ਪੌਣੇ 3 ਕਰਕੇ ਦਿਖਾਉਂਦਾ। ਇੱਥੇ ਖੜੀ ਹੁੰਦੀ ਕੇਲੇ ਦੀ ਗੱਡੀ, ਇੰਜ ਕਰਕੇ ਖਿਲਾਰ ਦੇਣੀ ਸੀ ਬਾਈ ਹੁਣਾਂ ਨੇ ਪਹਿਲੇ ਟਾਈਮ ਤੇ, ਅੱਲਾ ਦੇ ਹੁਕਮ ਨਾਲ। ਬਹੁਤ ਮਜ਼ਾ ਆਇਆ ਬਾਈ ਜੀ। ਇੱਥੇ ਹਵੇਲੀ ਹੋਟਲ ਤੇ ਖਾਣਾ ਖਾਦਾ, ਉੱਤੇ ਛੱਤ ਤੇ ਬਹਿ ਕੇ ਨਜ਼ਾਰੇ ਲਏ ਆ। ਕੈਨੇਡਾ ਚੋਂ ਦੋਸਤ ਆਏ ਸੀਗੇ, ਨਾਸਰ ਭਾਈ ਹੁਣਾਂ ਨੇ ਸਾਨੂੰ ਦਾਵਤ ਦਿੱਤੀ, ਲਾਹੌਰ ਸੱਦਿਆ ਤੇ ਨਜ਼ਾਰਾ ਬਣਿਆ, ਪੂਰਾ ਨਜ਼ਾਰਾ ਵੱਜ ਗਿਆ ਬਾਈ ਜੀ ਅੱਜ ਦਾ। ਅੱਜ ਦੀ ਰਾਤ ਨਾਸਰ ਭਾਈ ਹੁਣਾਂ ਦੇ ਨਾਮ। ਸਾਡੀ ਮੁਹੱਬਤ ਦਾ ਸ਼ੁਕਰੀਆ, ਤੁਸੀਂ ਆਏ ਇੰਨਾ ਸਫ਼ਰ ਕਰਕੇ। ਇਹ ਕਿੰਨਾ ਬਣ ਜਾਂਦਾ ਤੋਂ ਭਾਵਲ ਨਗਰ? ਭਾਵਲ ਨਗਰ ਸਾਨੂੰ 6 ਘੰਟੇ ਲੱਗ ਗਏ ਭਾਈ ਜੀ। ਭਾਵਲ ਨਗਰ ਬਣ ਜਾਂਦਾ ਤਕਰੀਬਨ 300 ਕਿਲੋਮੀਟਰ ਤੋਂ ਉੱਤੇ ਕੰਮ। ਤੇ ਕੋਈ ਨਹੀਂ, ਸਫ਼ਰ ਨਹੀਂ ਦੇਖੇ ਜਾਂਦੇ ਵੀਰੇ। ਮੈਂ ਬੜੀ ਦੇਰ ਤੋਂ ਹੁੰਦੀ ਸੀ, ਲੇਕਿਨ ਮੈਂ ਮਿਲਿਆ ਨਹੀਂ ਸੀ ਕਿਉਂਕਿ ਟਾਈਮ ਤੋਂ ਮਿਲਦਾ ਹੁੰਦਾ। ਹਾਂ ਕਦੀ ਉਹ ਨਿਕਲ ਗਿਆ, ਕਦੀ ਉਹ ਨਿਕਲ ਗਿਆ। ਬਿਲਕੁਲ। ਤੁਹਾਡੀ ਮੁਹੱਬਤ ਦਾ ਸ਼ੁਕਰੀਆ, ਤੁਸੀਂ ਇੰਨਾ ਸਫ਼ਰ ਕਰਕੇ ਆਏ। ਇਹ ਹੁਣ ਤੁਸੀਂ ਸਾਡੇ ਕੋਲ ਸੁਲਤਾਨ ਫਾਰਮ ਦੇ ਵਿੱਚ ਤੇ ਸਾਡੇ ਮੰਡੀ ਦੇ ਵਿੱਚ ਕਦੋਂ ਦੌਰਾ ਕਰਨ ਆਉਣਾ? ਜਲਦ ਇਨਸ਼ਾਅੱਲਾ, ਰੱਬ ਨੇ ਚਾਹੇ ਬਹੁਤ ਜਲਦ ਇਨਸ਼ਾਅੱਲਾ ਤਾਲਾ। ਤੇ ਮੇਰੀ ਦਿਲੀ ਖੁਆਇਸ਼ ਹੈ ਆਪਾਂ ਇੱਕ ਪਲੇਟਫਾਰਮ ਤੇ ਉੱਥੇ ਮੇਰੇ ਬਾਗ 'ਚ ਇਕੱਠੇ ਹੋਈਏ, ਇੱਕ ਫਰੇਮ ਦੇ ਵਿੱਚ ਆਈਏ, ਉੱਥੇ ਸਾਰੇ ਲੈਂਦੇ ਪੰਜਾਬ ਦੇ ਚੜ੍ਹਦੇ ਸੂਰਜ। ਹਾਂਜੀ, ਤੱਕ ਪਾਉਣੀ ਹੈ 2025 ਤੋਂ ਪਹਿਲਾਂ। ਤੁਸੀਂ ਤੱਕ ਪਾਓ, ਆਓ ਤੱਕ ਪਾਓ ਥੋੜੀ ਐ, ਮੈਂ ਤੱਕ ਪਾਓ। ਭਾਜੀ ਤੁਸੀਂ ਵੀ ਅੱਗੇ ਆਓ। ਅੰਜਮ ਭਾਈ ਕਿੱਧਰ ਗਏ? ਅੱਛਾ, ਉਧਰ ਵੱਖਰਾ ਲੱਗਿਆ ਹੋਇਆ ਉਹਨਾਂ ਦਾ। ਇਸ ਸਪੀਡ ਤੇ ਤਾਂ ਬਾਈ ਆਪਾਂ ਪਾਰਕਿੰਗ ਵਿੱਚ ਬਹੁਤ ਲੇਟ ਪਹੁੰਚਾਂਗੇ। ਇਸੇ ਤਰ੍ਹਾਂ ਜਿਵੇਂ ਤੁਸੀਂ ਜਾਇਆ ਨਾ, ਇਸੇ ਤਰ੍ਹਾਂ ਹੀ 1 ਸਾਲ ਪਹਿਲਾਂ ਮੈਂ ਤੇ ਜਿਮ ਇਕੱਠੇ ਹਾਂ, ਉਸ ਤੋਂ ਪਹਿਲਾਂ ਰਾਣਾ ਸਾਹਿਬ ਨੇ, ਫਿਰ ਵਕਾਰ, ਇਸੇ ਤਰ੍ਹਾਂ ਹੀ ਗਰੁੱਪ ਵਧਿਆ ਬਣਿਆ ਇੱਕ, ਤੇ ਉਹਦੇ ਚ ਇੱਕ ਹੋਰ ਸੋਹਣੇ ਫੁੱਲ ਲੱਗਾ ਹੋਇਆ। ਅੱਲਾ ਰੱਖੇ ਖੈਰ। ਪੁਰਾਣਾ ਸੀ ਲੇਕਿਨ ਮਿਲਿਆ ਅੱਜ ਗੁਲਦਸਤੇ ਦੇ ਵਿੱਚ ਜੁੜ ਗਿਆ ਇਨਸ਼ਾਅੱਲਾ ਤਾਲਾ। ਮੈਨੂੰ ਆਪ ਮਤਲਬ ਕਿ ਮਾਣ ਆ ਇਹਨਾਂ ਵੀਰਾਂ ਤੇ, ਇਹਨਾਂ ਨੇ ਮੈਨੂੰ ਸੱਦ ਕੇ ਆਪਣੇ ਗੁਲਦਸਤੇ ਦੇ ਵਿੱਚ ਜੋੜ ਲਿਆ ਬਾਈ ਜੀ। ਹੁਣ ਖੁਸ਼ਬੂਵਾਂ ਬਹੁਤ ਹੀ ਦੂਰ ਤੱਕ ਜਾਣਗੀਆਂ। ਆਜੋ, ਅਲਹਮਦੁਲਿਲਾ ਜੀ, ਅਲਹਮਦੁਲਿਲਾ। ਫੈਨ, ਇਹਨੂੰ ਫੈਨ ਕਹਿੰਦੇ ਆ, ਫਾਲੋਅਰ ਇਹਨੂੰ ਕਹਿੰਦੇ ਆ ਫੈਨ ਬਾਈ ਜੀ। YouTube ਤੇ ਵੀ ਕੀ ਬਾਤ ਹੈ, ਮੁਹੱਬਤਾਂ ਬਾਈ ਜੀ ਤੁਹਾਡੀਆਂ ਇਹ। ਅੱਜ ਤੁਹਾਡੇ ਪਿਆਰ ਦੀ ਵਜ੍ਹਾ ਤੋਂ ਅੱਜ ਮੈਂ ਇਸ ਭਰਾ ਦੇ ਨਾਲ ਖੜਾ ਤੇ ਅੰਜਮ ਸੋਇਆ ਭਰਾ ਸਾਡਾ ਖੜਾ। ਇੱਧਰ ਆਇਆ ਯਾਰ, ਆ ਦੇਖ ਆਪਣੇ ਇਹਨਾਂ ਵੀਰਾਂ ਦੀ ਮੁਹੱਬਤ ਹੈ, ਇਹਨਾਂ ਵੀਰਾਂ ਨੇ ਜਿਹੜਾ ਇਹਨਾਂ ਨੇ ਆਪਾਂ ਨੂੰ ਪਿਆਰ ਦਿੱਤਾ, ਉਹਦੀ ਵਜ੍ਹਾ ਤੋਂ ਆਪਾਂ ਇਕੱਠੇ ਹੋ ਗਏ। ਇੱਕ ਗੁਲਦਸਤਾ ਬਣ ਕੇ ਬਾਈ ਜੀ ਪੰਜਾਬ ਦੇ ਵਿੱਚ ਉੱਭਰਦਾ ਪਿਆ। ਸਾਰਿਆਂ ਨੂੰ ਆਪੋ ਆਪਣੀ ਥਾਂ ਥਾਂ ਹੀ ਛੱਡ ਕੇ ਤੇ ਅਸੀਂ ਵੀ ਤੁਰ ਪਏ ਹੁਣ ਆਪਣੇ ਬਸੇਰੇ ਵੱਲ ਜਾ ਕੇ। ਅਸੀਂ ਆਪਣੇ ਆਲਣੇ 'ਚ ਸੋਈਏ। ਰਾਤ ਦੇ ਵੱਜ ਗਏ ਆ 2, ਟਾਈਮ ਹੋ ਗਿਆ ਵਾਵਾ। ਸਵੇਰੇ ਸਾਰਿਆਂ ਨੂੰ ਜਿਹੜੇ ਭੈਣ ਜੁਣੀ ਆਏ ਉਹਨਾਂ ਨੂੰ ਬਾਰਡਰ ਛੱਡਣਾ, ਉਹਨਾਂ ਨੇ ਇੰਡੀਆ ਸਾਈਡ ਤੇ ਜਾਣਾ ਤੇ ਸਵੇਰੇ ਵੀ ਉੱਠਣਾ ਪੈਣਾ ਇਸ ਵਕਤ। ਸੋ ਮਿਲਦੇ ਆ ਸਵੇਰੇ ਫਿਰ ਇੱਕ ਨਵੇਂ ਵਲੌਗ ਦੇ ਨਾਲ। ਤੇ ਦੋ ਇਜਾਜ਼ਤ, ਰੱਬ ਰੱਖਾ।